ਕੁੱਬਾ ਜੁਲਾ ਬੜਾ ਖੁਸ਼ਖਤ ਸੀ। ਹਯਾਤੀ ਵਿੱਚ ਪਹਿਲੀ ਵਾਰੀ ਕਿਸੇ ਕੁੜੀ ਨੂੰ ਖਤ ਲਿਖਣ ਦਾ ਮੌਕਾ ਲੱਭਾ ਸੀ, ਭਾਵੇਂ ਕਿਸੇ ਦੂਜੇ ਵੱਲੋਂ। ਉਹ ਰੱਜ ਕੇ ਠਰਕ ਜਾੜਦਾ ਤੇ ਦਿਲ ਦੀਆਂ ਹਸਰਤਾਂ ਪੂਰੀਆਂ ਕਰਦਾ। ਖਤ ਲਿਖਣ ਲੱਗਿਆਂ ਉਹ ਹਮੇਸ਼ ਖਾਲਦ ਬਣ ਜਾਂਦਾ। ਪਹਿਲਾਂ ਨੱਜੀ ਦੀਆਂ ਗੱਲਾਂ ਦਾ ਜਵਾਬ ਦਿੰਦਾ, ਫੇਰ ਆਪਣੇ ਦਿਲ ਦਾ ਉਬਾਲ ਕੱਢਦਾ। ਪਹਿਲੋਂ ਚਾਂਦੇ ਨੂੰ ਡਰ ਸੀ ਪਈ ਉਹ ਇੱਕ ਦੋ ਖਤ ਲਿਖ ਕੇ ਅੱਕ ਜਾਏਗਾ ਤੇ ਉਹਨੂੰ ਪੈਸੇ ਦੇ ਕੇ ਲਿਖਵਾਣੇ ਪੈਣਗੇ। ਪੈਸੇ ਉਂਝ ਵੀ ਉਹਦੇ ਕੋਲ ਹੁਣ ਬਤੇਰੇ ਹੁੰਦੇ। ਉਹ ਹਰ ਹਫ਼ਤੇ ਲਾਹੌਰ ਜਾਣ ਦਾ ਖਰਚਾ ਪਾਣੀ ਲੈਂਦਾ। ਰਾਤ ਸਹੁਰਿਆਂ ਕੋਲ ਰਹਿੰਦਾ ਤੇ ਅਗਲੇ ਦਿਨ ਕੁੱਬੇ ਜੁਲਾ ਕੋਲੋਂ ਚਿੱਠੀ ਲਿਖਵਾ ਕੇ ਮੋੜ ਆਉਂਦਾ। ਕੁੱਬੇ ਪੈਸੇ ਕੀ ਲੈਣੇ ਸਨ, ਸਗੋਂ ਉਹ ਉਹਨੂੰ ਉਡੀਕਦਾ ਹੁੰਦਾ। ਬਾਜ਼ੇ ਵੇਲੇ ਉਹਨੇ ਪਹਿਲੋਂ ਹੀ ਖਤ ਲਿਖ ਰੱਖਿਆ ਹੁੰਦਾ। ਉਹਦੇ ਵਿੱਚ ਨੱਜੀ ਦਾ ਖਤ ਪੜ੍ਹ ਕੇ ਵਾਧਾ ਘਾਟਾ ਕਰਦਾ ਤੇ ਬੰਦ ਕਰਕੇ ਚਾਂਦੇ ਨੂੰ ਫੜਾ ਦਿੰਦਾ। ਚਾਂਦਾ ਜਾਣ ਲੱਗਾ ਘਰ ਦਾ ਸੌਦਾ ਵੀ ਉਹਦੀ ਦੁਕਾਨ ਤੋਂ ਲੈ ਜਾਂਦਾ ਤੇ ਉਹਨੂੰ ਹਰ ਵਾਰੀ ਪੱਕੀ ਕਰਦਾ ਭਈ ਉਹ ਕਿਸੇ ਨੂੰ ਐਸ ਸਾਰੀ ਗੱਲ ਦਾ ਥੋ ਨਾ ਲੱਗਣ ਦੇਵੇ। ਤੂੰ ਫਿਕਰ ਨਾ ਕਰ, ਕੁੱਬਾ ਆਖਦਾ, ਇਹ ਕੋਈ ਦੱਸਣ ਵਾਲੀ ਗੱਲ ਏ, ਦੋਵੇਂ ਅੰਦਰ ਹੋ ਜਾਵਾਂਗੇ। ਨੱਜੀ ਕੁੱਬੇ ਦੀ ਲਿਖਾਈ, ਖਤਾਂ ਦੇ ਮਜ਼ਮੂਨ ਤੇ ਉਹਨਾਂ ਵਿੱਚ ਦਰਜ ਕੀਤੇ ਹੋਏ ਸ਼ੇਰਾਂ ਨੂੰ ਪਸੰਦ ਕਰਦੀ ਰਹੀ। ਹਰ ਖਤ ਵਿੱਚ ਉਹ ਤਾਰੀਫ ਕਰਦੀ ਤੇ ਆਖਦੀ ਭਈ ਮੈਨੂੰ ਤੁਹਾਡੇ ਮੁਕਾਬਲੇ ਵਿੱਚ ਖਤ ਲਿਖਣਾ ਨਹੀਂ ਆਉਂਦਾ, ਪਰ ਇਸ ਲਾਲਚ ਵਿੱਚ ਲਿਖਣੀ ਆ ਜਵਾਬ ਵਿੱਚ ਤੁਹਾਡਾ ਖਤ ਆਵੇਗਾ। ਸਕੀਨਾ ਕਈ ਵਾਰੀ ਪੁੱਛਿਆ ਵੀ ਭਈ ਕੁੱਬਾ ਹਰ ਵਾਰੀ ਕਿਵੇਂ ਖਤ ਲਿਖ ਦਿੰਦਾ ਹੈ। ਚਾਂਦਾ ਆਖਦਾ ਜਿਵੇਂ ਸੁਰੀਲੀ ਆਵਾਜ਼ ਵਾਲਿਆਂ ਨੂੰ ਗਾਉਣ ਦਾ ਸ਼ੌਕ ਹੁੰਦਾ ਹੈ, ਉਹਨੂੰ ਲਿਖਾਈ ਦਾ ਹੈ। ਇਹਦਾ ਅੰਤ ਕੀ ਹੋਵੇਗਾ? ਕਦੀ ਕਦੀ ਉਹ ਪਰੇਸ਼ਾਨ ਹੋ ਕੇ ਪੁੱਛਦੀ। ਗੱਲ ਵੱਧਦੀ ਹੀ ਜਾਂਦੀ ਏ। ਅਖੀਰ ਇੱਕ ਦਿਨ ਨੱਜੀ ਦਾ ਕਿਸੇ ਜ਼ਰਗਰ ਘਰਾਣੇ ਵਿੱਚ ਵਿਆਹ ਹੋ ਜਾਏਗਾ। ਚਾਂਦਾ ਆਖਦਾ ਤੇ ਉਹਨੂੰ ਸਭ ਕੁਝ ਭੁਲਾ ਜਾਏਗਾ। ਜਦੋਂ ਤੀਕ ਉਹ ਮਾਂ ਪਿਓ ਦੇ ਘਰ ਏ, ਉਹ ਇਹ ਖੇਡ ਖੇਡਦੀ ਤੇ ਅਸੀਂ ਖਿਡਾਉਂਦੇ ਰਵਾਂਗੇ। ਜੇ ਕਿਧਰੇ ਭੇਤ ਖੁੱਲ੍ਹ ਗਿਆ ਤੇ ਭੇਤ ਸਿਰਫ ਉਦੋਂ ਖੁੱਲ੍ਹ ਸਕਦਾ ਹੈ ਜਦੋਂ ਉਹਦੀ ਤੇ ਖਾਲਦ ਦੀ ਮੁਲਾਕਾਤ ਹੋ ਜਾਏ। ਬਸ ਅਸਾਂ ਉਹਨਾਂ ਦਾ ਮੇਲ ਨਹੀਂ ਹੋਣ ਦੇਣਾ। ਵਿਚਾਰੇ ਖਾਲਦ ਦੇ ਉੱਤੇ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਉਹ ਉਹਦਾ ਨਾਂ ਲੈ ਲੈ ਜਿਉਂਦੀ ਏ। ਉਹ ਕਿਧਰੇ ਹੋਰ ਮੌਜਾਂ ਕਰਦਾ ਹੋਣਾ ਹੈ ਸ਼ਹਿਰ ਵਿੱਚ, ਵਿਚਾਰੀ ਤੇ ਉਹ ਏ। ਮੈਨੂੰ ਡਰ ਆਉਂਦਾ ਰਹਿੰਦਾ ਹੈ, ਤਰਸ ਵੀ ਆਉਂਦਾ ਹੈ। ਆਹੋ, ਪਰ ਅਸੀਂ ਕੀ ਕਰ ਸਕਨੇ ਹਾਂ? ਉਹਨੇ ਧੱਕੇ ਨਾਲ ਸਾਨੂੰ ਇਸ ਪਾਸੇ ਲਾ ਦਿੱਤਾ ਹੈ। ਇੱਕ ਕੂੜ ਮਾਰੋ ਤੇ ਫਿਰ ਉਹਨੂੰ ਲੁਕਾਉਣ ਨਿਭਾਉਣ ਲਈ ਕਈ ਮਾਰਨੇ ਪੈਂਦੇ ਨੇ। ਉਹਨੂੰ ਵਿਚਾਰੀ ਨੂੰ ਅਸਲ ਗੱਲ ਦਾ ਕੀ ਪਤਾ? ਹਿੰਮਤ ਹੀ ਤੇ ਕਿਸੇ ਵੇਲੇ ਦੱਸ ਦੇ। ਤੌਬਾ ਕਰ, ਨੌਕਰੀਆਂ ਛੱਡ ਪਿੰਡੋਂ ਨਿਕਲ ਜਾਵਾਂਗੇ। ਪੁਲਿਸ ਦੇ ਹਵਾਲੇ ਵੀ ਕਰ ਸਕਦੇ ਨੇ। ਹੈਂ? ਆਹੋ, 420 ਵਿੱਚ ਧੋਖਾ ਦੇਣ ਤੇ ਝੂਠੇ ਖਤ ਲਿਖਵਾਉਣ ਪਾਰੋਂ। ਹਾਏ, ਫੇਰ ਤੇ ਕਦੀ ਵੀ ਨਹੀਂ ਦੱਸ ਸਕਦੇ। ਜੇ ਕੁੱਬੇ ਨੇ ਕਿਸੇ ਵੇਲੇ ਆਪਣੇ ਵੱਲੋਂ ਕੋਈ ਗੱਲ ਲਿਖ ਦਿੱਤੀ ਤੇ ਫੇਰ? ਪਾਗਲੇ, ਸਾਰੀਆਂ ਗੱਲਾਂ ਆਪਣੇ ਕੋਲੋਂ ਹੀ ਲਿਖਦਾ ਏ। ਮੇਰਾ ਮਤਲਬ ਹੈ ਖਾਲਦ ਬਣ ਕੇ ਨਹੀਂ, ਆਪਣੇ ਵੱਲੋਂ। ਉਹ ਕਿਵੇਂ ਲਿਖ ਸਕਦਾ ਹੈ? ਚਾਂਦੇ ਆਖਿਆ, ਉਹਦੀ ਆਪਣੀ ਕੀ ਹਸੀਅਤ ਏ? ਉਹ ਵੱਡੇ ਪਿੰਡ ਵਿਆਹ ਤੇ ਜਾਣ ਦੀ ਤਿਆਰੀ ਕਰਦੀ ਪਈ ਏ ਮੌਲਵੀਆਂ ਵੱਲ। ਉੱਥੇ ਸਾਡੇ ਪਿੰਡ ਦੇ ਮੌਲਵੀ ਅਬਦੁਲ ਲਤੀਫ ਢੁਕਣਾ ਹੈ, ਕਿਧਰੇ ਖਾਲਦ ਵੀ ਨਾ ਆਇਆ ਹੋਵੇ। ਹੈਂ? ਇਹ ਤੇ ਕੰਮ ਖਰਾਬ ਏ। ਅਸੀਂ ਪਹਿਲਾਂ ਖਾਲਦ ਨੂੰ ਲੱਭਦੇ ਸਾਂ, ਹੁਣ ਉਹਦੇ ਤੋਂ ਬਚਦੇ ਹਾਂ। ਜੇ ਉਹਨਾਂ ਦਾ ਟਾਕਰਾ ਹੋ ਗਿਆ ਤੇ ਤੂੰ ਨਾਲ ਜਾਵੀਂ, ਤੈਨੂੰ ਲੈ ਜਾਵੇਗੀ। ਉਹਨੇ ਪੁੱਛਣਾ ਹੈ ਖਾਲਦ ਕਿਹੜਾ ਹੈ। ਦੱਸ ਦੇਵੀਂ, ਇੱਕ ਦੂਜੇ ਨੂੰ ਲੱਖ ਵਾਰੀ ਵੇਖਣ, ਪਰ ਮੁਲਾਕਾਤ ਨਹੀਂ ਹੋਣੀ ਚਾਹੀਦੀ, ਨਹੀਂ ਤੇ ਸੁਨਿਆਰਿਆਂ ਚੌਧਰੀਆਂ ਜੁੱਤੀਆਂ ਮਾਰਨੀਆਂ ਨੇ। ਤੂੰ ਫਿਕਰ ਨਾ ਕਰ, ਸਕੀਨਾ ਆਖਿਆ, ਮੇਲ ਮੁਲਾਕਾਤ ਨਹੀਂ ਹੋਣ ਦਿੰਦੀ। ਮੁਲਵਾਣਿਆਂ ਦੀ ਜੰਝ ਆਈ ਚੁੱਪ ਚਪੀਤੀ। ਅੱਗੇ ਸਾਰੇ ਬਗੀਆਂ ਦਾੜੀਆਂ ਵਾਲੇ ਮੌਲਵੀ, ਹੱਥਾਂ ਵਿੱਚ ਖੂੰਡੀਆਂ, ਸਿਰਾਂ ਉੱਤੇ ਕਲਫ ਲੱਗੀਆਂ ਪੱਗਾਂ ਜਾਂ ਟੋਪੀਆਂ, ਮੋਢਿਆਂ ਉੱਤੇ ਵੱਡੇ ਰੁਮਾਲ, ਅਮਾਮੇ। ਬਹੁਤਿਆਂ ਦੇ ਕੱਪੜੇ ਚਿੱਟੇ, ਲੱਠੇ ਦੀਆਂ ਲੱਕਦੀਆਂ, ਕਿਸੇ ਦੀ ਸ਼ਲਵਾਰ, ਲੰਮੇ ਕੁੜਤੇ। ਵਡੇਰਿਆਂ ਦੇ ਇੱਕ ਹੱਥ ਖੂੰਡੀਆਂ, ਦੂਜੇ ਵਿੱਚ ਤਸਬੀਆਂ, ਢਿੱਡ ਵੱਧੇ ਹੋਏ। ਪਿੱਛੇ ਉਦਕੜ ਉਮਰ ਵਾਲੇ ਧੌਲੇ ਵਾਲ ਤੇ ਦਾੜੀਆਂ, ਕਿਸੇ ਮਹਿੰਦੀ ਨਾਲ ਰੰਗੇ ਹੋਏ। ਪਿੱਛੇ ਜਵਾਨ ਮੌਲਵੀ, ਕਾਰੀ, ਹਾਫਜ਼ ਤੇ ਨਾਤ ਖਾਂ ਕਿਸਮ ਦੇ ਮੁੰਡੇ, ਸ਼ਾਹ ਕਾਲੀਆਂ ਚੋਪੜੀਆਂ ਹੋਈਆਂ ਦਾੜੀਆਂ ਵਾਲੇ, ਲਾਲ ਸੂਈਆਂ ਗੱਲਾਂ, ਅੱਖਾਂ ਵਿੱਚ ਸੁਰਮਾ, ਕਨੂਨੀਆਂ ਵਿੱਚ ਗੁਲਾਬ ਦੇ ਇਤਰ ਦੇ ਤੁੰਬੇ, ਕਿਸੇ ਦੇ ਗਲ ਵਿੱਚ ਫੁੱਲਾਂ ਦਾ ਹਾਰ। ਸਿਰ ਥੱਲੇ ਪਰਕਾਣੀਆਂ ਅੱਖਾਂ ਨਾਲ ਕੋਠਿਆਂ ਉੱਪਰ ਚੜੀਆਂ ਕੁੜੀਆਂ ਵੱਲ ਵੇਖਦੇ ਭਈ ਕਿਧਰੇ ਇੱਟ ਵੱਟਾ ਨਾ ਮਾਰ ਦੇਣ, ਪਤਾ ਨਾ ਲੱਗੇ ਭਈ ਲਾੜਾ ਕਿਹੜਾ ਹੈ। ਛੱਤਾਂ ਤੇ ਖਲੋਤੀਆਂ ਕੁੜੀਆਂ ਪਹਿਲਾਂ ਸਿੱਠਣੀਆਂ ਗਾਉਂਦੀਆਂ ਰਹੀਆਂ, ਜੰਝ ਨੇੜੇ ਆਈ ਤੇ ਸਹਿਮ ਕੇ ਚੁੱਪ ਹੋ ਗਈਆਂ। ਇੱਕ ਅੱਧੀ ਕੋਈ ਕਿਸੇ ਗਾਉਣ ਦਾ ਬੋਲ ਚੁੱਕੇ
पर अगों उठाए कोई ना ते ਉਹ पिछी हो के विचे छड़ देवे। पिछे पिंड दे आम बंदे इंज लगे जिवें अरशां तो जंज आई, पर राह विच कुछ खाकी बंदे भी रल गए। पांध उत्ते कुछ आम मुंडे टोली जी एक दूजे नाल जुंडी पाई हुई, हसदे गिटकदे मूँह चुक चुक के कोठियां बनेरियां वल तकदे, एक दूजे नाल टकरां वजदियां, ठुड्डे लगदे, मिलनी मुसाफे कीते गए। मुंडे दे मामे नूं खेस दित्ता ने बूहे विच माछी कुड्ढण लै के खलोता सी। उस लाग लैण बिना जंज नूं अंदर नहीं जाण देना सी, पर एक मौलाना किस्म दे बंदे उहनूं एक पासे धक्का दित्ता ते ਉਹ भौंतड़ जिहा गया ते बूहे विचों हट गया, जिवें ਉਹਦੇ खलोण नाल बेअदबी हुंदी होवे। मेरा लाग ਉਹਨੇ अंदर लगण वाले हर बंदे नूं सुणाया, पर हर कोई चुप करके अंदर लंघ जांदा। कुड़ी दे वारसां थापड़ा दित्ता, लभ जाएगा, असीं देंगे, तू फिकर न कर। किसे कुड़ी दलेरी कीती, सिठणी दे बोल चुके, कुड़ियां फेर गाउण लग पईयां। साडे ते वेड़े विच मुੱਢ मुकई दा, दाणे ते मंगदा उधड़ गई दा, बैठी ते तपदी नहीं, वे ना लजिओ लज तुहानू नहीं। मियाँ अब्दुल अज उचियां वावां विच सी। ਉਹਨੇ ਪੈਸਿਆਂ ਵਾਲੀ ਬੋਝੀ ਖੱਬੇ ਹੱਥ ਵਿੱਚ ਕਰਕੇ ਸੱਜੇ ਹੱਥ ਨਾਲ ਕੁੜੀਆਂ ਨੂੰ ਹਟ ਜਾਣ ਦਾ ਇਸ਼ਾਰਾ ਕੀਤਾ ਤੇ ਆਖਿਆ, ਚੁੱਪ ਕਰੋ ਓਏ ਉੱਲੂ ਦੀਆਂ ਪੱਠੀਆਂ। ਉਹ ਸਿੱਠਣੀਆਂ ਦੇ ਬੋਲ ਉੱਲੂ ਦੀਆਂ ਪੱਠੀਆਂ ਦੇ ਮੂੰਹਾਂ ਵਿੱਚ ਜੰਮ ਗਏ। ਕੁੜੀਆਂ ਨਾਲ ਪਿੰਡ ਦੇ ਚੌਧਰੀ ਜ਼ਮੀਨਦਾਰਾਂ ਦੀਆਂ ਜ਼ਨਾਨੀਆਂ ਤੇ ਕੁੜੀਆਂ ਵੀ ਸਨ, ਸਈਦਾਂ ਕਾਜ਼ੀਆਂ ਤੇ ਪੀਰਾਂ ਦੀਆਂ ਵੀ। ਗਾਲ ਸਾਰਿਆਂ ਨੂੰ ਪਈ। ਹਾਂ ਹੈ ਨਹੀਂ, ਇਹ ਤੇ ਗਾਲਾਂ ਕੱਢਦੇ ਨੇ। ਮੁੰਡੇ ਦੇ ਬਿਰਾ ਗਾਲ ਕੱਢੀ ਹੈ ਸਾਰਿਆਂ ਨੂੰ। ਚਲੋ ਨਹੀਂ ਦਫਾ ਕਰੋ, ਇਹੋ ਜਿਹੀ ਜੰਜ ਨੂੰ। ਥੋੜੇ ਚਿਰ ਵਿੱਚ ਫਸਾਦ ਪੈ ਗਿਆ। ਔਰਤਾਂ ਕੁੜੀਆਂ ਰੌਲਾ ਪਾ ਦਿੱਤਾ। ਇੱਕ ਜ਼ਨਾਨੀ ਆਖਿਆ, ਮੌਲਵੀ ਆਉਣਗੇ ਆਪਣੇ ਘਰ, ਇਹ ਕੋਈ ਤਰੀਕਾ ਹੈ? ਲੈ ਸਾਰੀਆਂ ਨਿੱਕੀਆਂ ਵੱਡੀਆਂ ਨੂੰ ਉੱਲੂ ਦੀਆਂ ਪੱਠੀਆਂ ਬਣਾ ਦਿੱਤਾ ਸੂ, ਵੱਡਾ ਮੌਲਵੀ ਬਣਿਆ ਫਿਰਦਾ ਹੈ। ਕੁੜੀ ਦੇ ਪਿਓ ਤੇ ਚਾਚੇ ਤਾਏ ਹੱਥ ਜੋੜਨ, ਭੈਣ ਤੁਹਾਨੂੰ ਨਹੀਂ ਆਖਿਆ, ਕੁੜੀਆਂ ਨੂੰ ਆਖਿਆ ਹੈ। ਕੁੜੀਆਂ ਵੀ ਤਾਂ ਸਾਡੀਆਂ ਨੇ। ਪਿੰਡ ਦੇ ਕੁਝ ਜੱਟ ਜ਼ਿਮੀਂਦਾਰ ਬੰਦੇ ਜਿਹੜੇ ਬਰਾਤ ਦੇ ਇਸਤਕਬਾਲ ਲਈ ਆਏ ਹੋਏ ਸਨ, ਉਹ ਵੀ ਗੁੱਸੇ ਵਿੱਚ ਆ ਗਏ। ਆਖਣ, ਮੁੰਡੇ ਨੂੰ ਆਖੋ ਮਾफ़ी ਮੰਗੇ। ਕਾਹਦੀ ਮਾफ़ੀ ਮੰਗੇ? ਮੇਲ ਦੀ ਇੱਕ ਮੁਲਵਿਆਣੀ ਕਿਸਮ ਦੀ ਜ਼ਨਾਨੀ ਆਖਿਆ, ਕੁੜੀਆਂ ਨੂੰ ਆਪੂ ਸੋਚਣਾ ਚਾਹੀਦਾ ਸੀ, ਥਾਂ ਕੋ ਥਾਂ ਵੇਖਣੀ ਚਾਹੀਦੀ ਏ। ਉਹ ਤੇ ਬਾਲੜੀਆਂ ਸਨ, ਮੁੰਡੇ ਕੀ ਕੀਤਾ ਏ? ਜੰਜ ਹੁਣ ਮੰਜੀਆਂ ਕੁਰਸੀਆਂ ਉੱਤੇ ਬਹਿ ਗਏ ਸੀ। ਉਹਨਾਂ ਨੂੰ ਬੋਤਲਾਂ ਵਰਤਾਣੀਆਂ ਸਨ, ਪਰ ਸਾਰੇ ਵਰਤਾਣ ਵਾਲੇ ਇਸ ਝਗੜੇ ਵਿੱਚ ਫਸੇ ਹੋਏ ਸਨ। ਫਿਰ ਚੌਧਰੀ ਅਕਬਰ ਆ ਗਿਆ। ਉਹ ਸਾਰੀ ਗੱਲ ਸੁਣੀ ਤੇ ਆਖਿਆ, ਮਨਾ ਕਰਨਾ ਚਾਹੀਦਾ ਸੀ, ਪਰ ਤਰੀਕੇ ਨਾਲ। ਗਾਲ ਕੱਢਣ ਦਾ ਮੁੰਡੇ ਦਾ ਕੋਈ ਹੱਕ ਨਹੀਂ ਸੀ। ਮੈਂ ਮਾफ़ी ਮੰਗਣਾ ਉਹਦੇ ਵੱਲੋਂ। ਕੁੜੀ ਦੇ ਪਿਓ ਆਖਿਆ, ਸਾਰੇ ਕੰਮੀ ਬਾਹਰ ਆ ਜਾਣ। ਚੌਧਰੀ ਅਕਬਰ ਆਖਿਆ, ਮਤ ਵਰਤਾਓ ਕੋਈ ਸ਼ੈ, ਵੱਡੇ ਜੰਜੀ ਆਏ ਨੇ। ਨਹੀਂ ਚੌਧਰੀ, ਇੰਜ ਨਾ ਕਰ। ਮੌਲਵੀ ਬਰਕਤੁੱਲਾ ਉਹਦੀ ਠੋਡੀ ਨੂੰ ਹੱਥ ਲਾਇਆ। ਮੇਰੀ ਧੀ ਤੇਰੀ ਵੀ ਧੀ ਏ, ਸਾਰੇ ਪਿੰਡ ਦੀ ਧੀ ਏ। ਉਹ ਪਿੰਡ ਦੀਆਂ ਕੁੜੀਆਂ ਮੇਰੀਆਂ ਧੀਆਂ ਭੈਣਾਂ ਨਹੀਂ। ਚਲੋ ਇਹ ਵੇੜਾ ਕੱਢੋ ਮੇਰਾ, ਜੱਟ ਦਾ ਜੱਟ ਸਬਰ ਕਰ ਲਓ, ਮੌਲਵੀ ਬਰਕਤੁੱਲਾ ਆਖਿਆ। ਦੂਜੇ ਪਾਸੇ ਮੌਲਵੀ ਅਬਦੁਲ ਕਰੀਮ ਮੀਆਂ ਅਬਦੁਲ ਨੂੰ ਤੋਏ ਲਾਨਤ ਕੀਤੀ। ਇਹ ਤੂੰ ਕਿ ਫਸਾਦ ਪਵਾ ਦਿੱਤਾ ਹੈ, ਤਰੀਕੇ ਨਾਲ ਨਹੀਂ ਆਖ ਸਕਦਾ ਸੈਂ। ਮੌਲਵੀ ਅੱਲਾ ਰੱਖੇ ਆਖਿਆ, ਕਸੂਰ ਮੌਲਵੀ ਸਾਹਿਬ ਤੁਹਾਡਾ ਆਪਣਾ ਹੈ। ਤੁਸਾਂ ਪੈਸਿਆਂ ਵਾਲੀ ਥੈਲੀ ਅਬਦੁਲ ਕਦੂਸ ਨੂੰ ਕਿਉਂ ਫੜਾਈ ਹੋਈ ਹੈ? ਸ਼ੁਕਰ ਕਰੋ ਉਹਦੇ ਵਿੱਚ 2000 ਰੁਪਏ ਨੇ। 5000 ਹੁੰਦੇ ਤੇ ਉਹਨਾਂ ਬੰਦਾ ਮਾਰ ਛੱਡਣਾ ਸੀ। ਮੀਆਂ ਅਬਦੁਲ ਡਾਢਾ ਜ਼ਿੱਚ ਹੋਇਆ ਖਲੋਤਾ ਸੀ। ਚਾਰ ਚੁਫੇਰੇ ਕੁੜੀਆਂ ਜ਼ਨਾਨੀਆਂ ਤੇ ਪਿੰਡ ਦਿਆਂ ਬੰਦਿਆਂ ਕਕਾਰਾ ਪਾਇਆ ਹੋਇਆ ਸੀ। ਉਸ ਪੈਸਿਆਂ ਵਾਲੀ ਥੈਲੀ ਮੌਲਵੀ ਅਬਦੁਲ ਕਰੀਮ ਦੇ ਹਵਾਲੇ ਕੀਤੀ ਤੇ ਮਨਾ ਕਰਦਿਆਂ ਕਰਦਿਆਂ ਤੇ ਫੜਦਿਆਂ ਰੁੱਸ ਕੇ ਬਾਹਰ ਨਿਕਲ ਗਿਆ। ਗਲੀ ਵਿੱਚ ਜਾਂਦੇ ਨੂੰ ਉੱਤੋਂ ਕੁੜੀਆਂ ਰੋੜ ਵੱਟੇ ਤੇ ਥਾਪੀਆਂ ਮਾਰੀਆਂ ਤੇ ਉਹਨਾਂ ਦੀ ਕੌੜ ਕੁਝ ਘਟੀ। ਸ਼ਹਿਰੋਂ ਆਏ ਹੋਏ ਇੱਕ ਜਈਦ ਮੌਲਵੀ ਗੁਲਾਮ ਮੁਹੰਮਦ ਸਾਹਿਬ ਚੌਧਰੀ ਅਕਬਰ ਦੇ ਜਾਣੂ ਨਿਕਲ ਆਏ। ਉਹਨਾਂ ਨੂੰ ਚੌਧਰੀ ਸਲਾਮ ਕੀਤਾ ਤੇ ਆਖਿਆ, ਮੌਲਾਨਾ ਤੁਸੀਂ ਵੀ ਆਏ ਹੋ? ਲੋ ਮੈਨੂੰ ਪਤਾ ਹੀ ਨਹੀਂ ਲੱਗਾ। ਓਏ ਮੁੰਡਿਆ, ਲਿਆਓ ਇਹ ਬੋਤਲਾਂ ਸ਼ੋਤਲਾਂ। ਮੌਲਵੀ ਬਰਕਤੁੱਲਾ ਤੇ ਮੌਲਵੀ ਅਬਦੁਲ ਕਰੀਮ ਦੀ ਜਾਨ ਵਿੱਚ ਜਾਨ ਆਈ। ਬੋਤਲਾਂ ਪੀ ਕੇ ਨਿਕਾਹ ਹੋਇਆ। ਨਿਕਾਹ ਤੇ ਝਟਪਟੀ ਹੋ ਗਿਆ, ਪਰ ਦੁਆ ਲੰਮੀ ਹੋ ਗਈ। ਲੋਕੀ ਸੌੜੇ ਪੈ ਗਏ, ਪਰ ਸ਼ਰੀਅਤ ਦੀਆਂ ਗੱਲਾਂ ਦੱਸਣੀਆਂ ਤੇ ਜ਼ਰੂਰੀ ਹੁੰਦੀਆਂ ਨੇ। ਇੰਨੇ ਬਹੁਤ ਸਾਰੇ ਬੰਦੇ ਬੀਬੀਆਂ ਹਰ ਵੇਲੇ ਕਿੱਥੋਂ ਲੱਭਦੇ ਨੇ? ਉਹਨਾਂ ਵਿੱਚੋਂ ਅੱਧੇ ਪਚੱਧੇ ਵੀ ਸਿੱਧੇ ਰਸਤੇ ਉੱਤੇ ਆ ਗਏ ਤੇ ਕਬੀਰ ਰਸਮਾਂ ਰਿਵਾਜ ਛੱਡ ਗਏ ਤੇ ਕੌਮ ਦਾ ਬੇੜਾ ਪਾਰ ਹੋ ਜਾਏਗਾ, ਇਸਲਾਮ ਦਾ ਚਾਨਣ ਖਿੰਡ ਜਾਏਗਾ। ਖਲੋਤੇ ਬੰਦਿਆਂ ਦੇ ਦੁਆ ਲਈ ਅੱਡੇ ਹੋਏ ਹੱਥ ਤੇ ਬਾਹਾਂ ਥੱਕ ਗਈਆਂ। ਜਿਹੜੇ ਜ਼ਰਾ ਦੂਰ ਖਲੋਤੇ ਬੈਠੇ ਹੋਏ ਸਨ, ਉਹਨਾਂ ਦੁਆ ਵਿਚਕਾਰ ਇੱਕ ਦੋ ਵਾਰੀ ਇਹ ਸਮਝ ਕੇ ਪਈ ਦੁਆ ਮੁੱਕ ਗਈ ਹੋਣੀ ਹੈ, ਮੂੰਹ ਉੱਤੇ ਹੱਥ ਵੀ ਫੇਰ ਲਿਆ, ਪਰ ਜਦੋਂ ਦੂਜਿਆਂ ਦੇ ਹੱਥਾਂ ਵੱਲ ਵੇਖਦੇ ਫੇਰ ਹੱਥ ਚੁੱਕ ਲੈਂਦੇ।
ਅਖੀਰ ਦੁਆ ਮੁੱਕ ਗਈ ਤੇ ਛੁਆਰੇ ਵੰਡੇ ਜਾਣ ਲੱਗ ਪਏ। ਛੁਆਰੇ ਵੰਡਣ ਵਾਲਾ ਨਾਈ ਵੀ ਖੋਰੇ ਅਕਿਆ ਥੱਕਿਆ ਹੋਇਆ ਸੀ। ਉਹਨੇ ਲੋਕਾਂ ਉੱਤੇ ਇੰਜ ਛੁਆਰੇ ਸੱਟੇ ਜਿਵੇਂ ਗੜਾ ਵਸਦਾ ਹੋਵੇ, ਜਾਂ ਜਿਵੇਂ ਅਬਾਬੀਲਾਂ ਕਾਬੇ ਉੱਤੇ ਹੱਲਾ ਕਰਨ ਵਾਲੇ ਹਾਥੀਆਂ ਉੱਤੇ ਕੰਕਰੀਆਂ ਸੱਟੀਆਂ ਸਨ। ਮੁਬਾਰਕ ਸਲਾਮਤ ਦੇ ਰੋਲੇ ਵਿੱਚ ਢੋਲਕੀ ਵਜਾਉਂਦੇ ਗਾਉਣ ਮੰਗਣ ਵਾਲੇ ਆ ਗਏ। ਉਹਨਾਂ ਨੂੰ ਮਨਾ ਕੀਤਾ ਗਿਆ। ਫੇਰ ਗਿੜਵੀ ਵਾਲੀਆਂ ਪੱਖੀਵਾਜ਼ ਜ਼ਨਾਨੀਆਂ ਵਧਾਈ ਗਾਉਣ ਲੱਗ ਪਈਆਂ। ਉਹਨਾਂ ਨੂੰ ਕੁਝ ਦੇ ਲੈ ਕੇ ਟੁਰੇ ਉਹਨੇ ਤੇ ਭੰਡ ਆ ਗਏ। ਅੱਲਾ ਦੀ ਅਮਾਨ ਵਸਦਾ ਰਵੇ, ਮੌਲਵੀਆਂ ਦਾ ਵੇੜਾ ਭਾਗ ਲੱਗੇ ਰਹਿਣ। ਚੁੱਪ ਕਰੋ ਏ ਮੌਲਵੀ ਜੇ, ਕਿਉਂ ਮੌਲਵੀਆਂ ਨੂੰ ਹੱਸਣ ਮਨਾ ਹੈ? ਭਾਗ ਲੱਗੇ ਰਹਿਣ, ਬਾਰੂ ਭੰਡ ਆਖਿਆ। ਇੱਕ ਵਿਚਕਾਰਲੀ ਉਮਰ ਦੇ ਭਾਰੇ ਜਿਹੇ ਮੌਲਵੀ ਆਖਿਆ, ਨਮਾਜ਼ ਦਾ ਵੇੜਾ, ਚੁੱਪ ਕਰੋ। ਖੈਰ ਨਾਲ ਤੁਸੀਂ ਵੀ ਮੌਲਵੀ ਹੋ? ਅਸਾਂ ਸਮਝਿਆ ਫਲੂਦਾ ਕੱਢਣ ਵਾਲੀ ਮਸ਼ੀਨ ਹੈ। ਬਾਰੂ ਜਵਾਬ ਦਿੱਤਾ। ਭਾਰੇ ਜੁੱਸੇ ਵਾਲਾ ਮੌਲਵੀ ਗੁੱਸੇ ਨਾਲ ਉੱਠ ਖਲੋਤਾ। ਚਲੋ ਵੀ ਚਲੋ, ਬਾਂਗ ਹੋ ਗਈ ਹੈ, ਨਮਾਜ਼ ਦਾ ਵੇੜਾ ਹੈ। ਵੇਖਦਿਆਂ ਅੱਧੀ ਨਾਲੋਂ ਬਹੁਤੀ ਜਾਂਚ ਮਸੀਤੇ ਟੁਰ ਗਈ। ਪਿੱਛੇ ਮੁੰਡੇ ਖੁੰਡੇ ਤੇ ਹੋਰ ਕੁਝ ਜੱਟ ਵੈੜ ਜਿਹੇ ਬੰਦੇ ਰਹਿ ਗਏ। ਇਹ ਮੌਲਵੀ ਮੁਲਵਾਣੇ ਅਸਾਂ ਗਰੀਬਾਂ ਦੇ ਢਿੱਡ ਉੱਤੇ ਹਰ ਥਾਵੇਂ ਲੱਤ ਮਾਰਦੇ ਨੇ। ਬਾਰੂ ਭੰਡ ਸੜ ਕੇ ਆਖਿਆ, ਅੱਛਾ ਬਈ ਭੰਡਾ, ਰੱਬ 4 ਚੀਜ਼ਾਂ ਬਣਾਈਆਂ, ਭਲਾ ਕਿਹੜੀ ਕਿਹੜੀ? ਦੂਜੇ ਨਕਲ ਸ਼ੁਰੂ ਕੀਤੀ, ਪਰ ਮੌਲਵੀ ਬਰਕਤ ਰੋਕ ਦਿੱਤਾ। ਮੁੰਡੇ ਮਨਾ ਕਰਦੇ ਰਹੇ, ਪਰ ਉਸ ਪੈਸੇ ਦੇ ਕੇ ਭੰਡਾਂ ਨੂੰ ਵਿਦਿਆ ਕਰ ਦਿੱਤਾ। ਉਹ ਮੁੜ ਮੁੜ ਕੇ ਹਸਰਤ ਨਾਲ ਰਾਂਦੇ ਖੋਂਦੇ ਜਾਈਆਂ ਵੱਲ ਵੇਖਦੇ ਬੜਬੜ ਕਰਦੇ ਟੁਰ ਗਏ। ਕੁੜੀਆਂ ਫੇਰ ਛੱਤਾਂ ਉੱਤੇ ਜਮ੍ਹਾਂ ਹੋ ਗਈਆਂ। ਕੁਝ ਜਾਂਜੀਆਂ ਦੇ ਨੇੜੇ ਆ ਕੇ ਖਲੋ ਗਈਆਂ। ਉਹ ਲਾੜਾ ਵੇਖਣਾ ਚਾਹੁੰਦੀਆਂ ਸਨ, ਪਰ ਉਹ ਮਸੀਤੇ ਟੁਰ ਗਿਆ ਸੀ। ਛੱਤ ਉੱਤੇ ਇੱਕ ਪਾਸੇ ਸਕੀਨਾ ਮੋਚਣ ਨਾਲ ਨੱਜੀ ਖਲੋਤੀ ਜਾਂਜੀ ਮੁੰਡਿਆਂ ਵੱਲ ਵੇਖਦੀ ਪਈ ਸੀ, ਜਿਨ੍ਹਾਂ ਵਿੱਚੋਂ ਬਾਜ਼ੇ ਮੰਜੀਆਂ ਖਾਲੀ ਹੋ ਜਾਣ ਪਿੱਛੋਂ ਲੰਮੇ ਪੈ ਗਏ ਸਨ। ਇਸ ਤਰ੍ਹਾਂ ਕੋਠਿਆਂ ਬਨੇਰਿਆਂ ਉੱਤੇ ਖਲੋਤੀਆਂ ਕੁੜੀਆਂ ਨੂੰ ਤਾੜਨਾ ਸੁਖੱਲਾ ਸੀ। ਤੂੰ ਨਾ ਦਸਤੀ ਤੇ ਫੇਰ ਮੈਂ ਪਛਾਣ ਲਿਆ ਸੀ। ਨੱਜੀ ਆਖਿਆ, ਹਾਏ ਉੱਪਰ ਕਿਉਂ ਨਹੀਂ ਵੇਖਦਾ? ਵੇਖੇਗਾ, ਤੂੰ ਖਲੋਤੀ ਰਹੋ। ਸਕੀਨਾ ਆਖਿਆ, ਹਾਏ ਸਾਰੇ ਬਿਟਰ ਬਿਟਰ ਵੇਖਦੇ ਪਏ ਨੇ, ਉਹ ਧਿਆਨ ਉੱਪਰ ਕਿਉਂ ਨਹੀਂ ਕਰਦਾ? ਵੇਖਿਆ ਹੀ ਕਿੰਨਾ ਸ਼ਰੀਫ ਹੈ। ਹਾਏ ਉਹਨੂੰ ਪਤਾ ਨਹੀਂ ਮੈਂ ਆਈ ਹੋਈ ਹਾਂ। ਤੂੰ ਖਲੋਤੀ ਰਹਿ ਨੱਜੀ, ਉਹ ਉੱਪਰ ਜ਼ਰੂਰ ਵੇਖੇਗਾ। ਕਦੋਂ ਵੇਖੇਗਾ? ਜਦੋਂ ਮੇਰੀ ਜਿੰਦ ਮੁੱਕ ਜਾਏਗੀ। ਫਿਰ ਉਹਦਾ ਧਿਆਨ ਖਾਲਿਦ ਨੇੜੇ ਬੈਠੇ ਹੋਰ 2 ਮੁੰਡਿਆਂ ਉੱਤੇ ਪਿਆ, ਜਿਹੜੇ ਆਪਸ ਵਿੱਚ ਗੱਲਾਂ ਕਰਦੇ ਤੇ ਉਹਦੇ ਵੱਲ ਹੱਸ ਕੇ ਵੇਖਦੇ ਪਏ ਸਨ। ਇਹ ਕੌਣ ਨੇ ਬਦਮਾਸ਼? ਇੱਕ ਸਾਡੇ ਪਿੰਡ ਦਾ ਮਲਕ ਵਾਰਸ ਤੇ ਦੂਜਾ ਉਹਦਾ ਬੇਲੀ, ਵੱਡੇ ਪਿੰਡ ਦਾ, ਖੁਰੇ ਕੇ ਨਾਂ ਸੂ। ਚੌਧਰੀ ਨੂਰੇ ਦਾ ਨਿੱਕਾ ਭਰਾ ਹੈ। ਆਹੋ ਸਰਵਰ। ਚੌਧਰੀ ਨੂਰਾ ਕੌਣ ਹੈ? ਤੁਹਾਨੂੰ ਨਹੀਂ ਪਤਾ? ਜਿਹਨੇ ਬਾਸੂ ਕੁਮਾਰ ਦੀ ਲੱਤ ਬੰਨੀ ਤੇ ਦੋਵੇਂ ਭਰਾ ਨੂਰਾ ਤੇ ਗਫੂਰਾ ਅੰਦਰ ਹੋ ਗਏ ਸਨ। ਬਾਸੂ ਕੌਣ ਹੈ? ਤੁਹਾਨੂੰ ਬਾਸੂ ਦਾ ਵੀ ਨਹੀਂ ਪਤਾ? ਬੜਾ ਮਸ਼ਹੂਰ ਖਿਡਕਾਰ ਸੀ ਕੌਡੀ ਦਾ, ਖਾਲਦ ਦਾ ਭਰਾ ਬਣਿਆ ਹੋਇਆ ਹੈ। ਅੱਛਾ, ਤੂੰ ਉਹਨੂੰ ਵੱਖਰਿਆ ਨਹੀਂ ਬੁਲਾ ਸਕਦੀ? ਮੁਸ਼ਕਿਲ ਹੀ ਲੱਗਦਾ ਹੈ, ਸਕੀਨਾ ਆਖਿਆ, ਪਰ ਕੋਸ਼ਿਸ਼ ਕਰਨੀ ਹੈ। ਨੱਜੀ ਨੂੰ ਇੱਕ ਪਾਸੇ ਖਲਿਆਰ ਕੇ ਸਕੀਨਾ ਥੱਲੇ ਆਈ। ਅੱਗੇ ਵਾਰਸ ਤੇ ਸਰਵਰ ਖਲੋਤੇ ਸਨ। ਤੇਰੇ ਨਾਲ ਕੌਣ ਕੁੜੀ ਏ ਸਕੀਨਾ? ਵਾਰਸ ਪੁੱਛਿਆ। ਇਹ ਬਾਗਾਂ ਵਾਲੀ ਦੇ ਸੁਨਿਆਰਿਆਂ ਦੀ ਧੀ। ਕੀ ਨਾਂ ਸੂ? ਤੁਸਾਂ ਨਾ ਪੁੱਛ ਕੇ ਕੀ ਕਰਨਾ ਹੈ ਬਾ? ਤਵੀਤ ਕਰਾਣੇ ਨੇ। ਸਰਵਰ ਗੁੰਡੀਆਂ ਅੱਖਾਂ ਨਾਲ ਵੇਖ ਕੇ ਆਖਿਆ। ਉਹ ਸਾਊ ਤੇ ਸ਼ਰੀਫ ਕੁੜੀ ਏ, ਐਸੇ ਲਈ ਬਾਊ ਖਾਲਦ ਨਾਲ ਅੱਖ ਮਟੱਕਾ ਕਰਦੀ ਪਈ ਏ। ਵਾਰਸ ਆਖਿਆ, ਨਹੀਂ ਬਾ, ਅਸਾਂ ਸਭ ਕੁਝ ਵੇਖ ਲਿਆ, ਤੂੰ ਉਹਦੀ ਵਿਚੋਲੀ ਏ। ਸਰਵਰ ਆਖਿਆ, ਸਾਡੇ ਨਾਲ ਗੱਲ ਕਰਾ ਦੇ। ਸਰਵਰ ਆਖਿਆ, ਮੂੰਹ ਮੰਗਿਆ ਇਨਾਮ। ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ? ਸਕੀਨਾ ਆਖਿਆ, ਹੁਣ ਪਤਾ ਲੱਗਾ ਹੈ ਵੀ ਤੇਰਾ ਖਾਵੰਦ ਨਿੱਕੇ ਪਿੰਡ ਦੇ ਫੇਰੇ ਕਿਉਂ ਪਾਉਂਦਾ ਹੈ। ਵਾਰਸ ਆਖਿਆ, ਸਨੇਹ ਰੁੱਕੇ ਲੈ ਕੇ ਆਉਂਦਾ ਹੋਣਾ ਹੈ। ਸਰਵਰ ਆਖਿਆ। ਇਹਨੇ ਵਿੱਚ ਪੇਸ਼ੀ ਦੀ ਨਮਾਜ਼ ਪੜ੍ਹ ਕੇ ਮੌਲਵੀ ਪਰਤਣ ਲੱਗ ਪਏ। ਉਹ ਛੇਤੀ ਨਾਲ ਪਰਤ ਗਈ। ਨੱਜੀ ਪੁੱਛਿਆ, ਉਹ ਮੁੰਡਿਆਂ ਨਾਲ ਕੀ ਗੱਲਾਂ ਕਰ ਰਹੀ ਸੀ? ਪਰ ਉਹ ਟਾਲ ਗਈ। ਕੀ ਦੱਸਦੀ ਪਈ ਉਹ ਕੀ ਆਖਦੇ ਸਨ? ਥੋੜੇ ਚਿਰ ਪਿੱਛੋਂ ਜਦੋਂ ਰੋਟੀ ਖੁੱਲੀ, ਉਹ ਫੇਰ ਛੱਤ ਤੇ ਆਈਆਂ, ਪਰ ਉਹ ਉਹਨਾਂ ਨੂੰ ਕਿਧਰੇ ਨਾ ਦਿਸਿਆ। ਰੁਖਸਤੀ ਵੇਲੇ ਵੀ ਉਹਨਾਂ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਖੋਰੇ ਆਪਣੇ ਨਾਲ ਦੇ ਮੁੰਡਿਆਂ ਨਾਲ ਰੋਟੀ ਖਾਣ ਪਿੱਛੋਂ ਟੁਰ ਗਿਆ ਹੋਇਆ ਸੀ। ਪਿੰਡ ਆ ਕੇ ਵਾਰਸ ਪਿਓ ਨਾਲ ਗੱਲ ਕੀਤੀ। ਉਹਨੂੰ ਖਾਲਦ ਦੇ ਵਕਾਲਤ ਪਾਸ ਕਰਨ ਪਾਰੋਂ ਪਿੱਸੂ ਪਏ ਰਹਿੰਦੇ ਸਨ। ਉਹ ਇਹ ਗੱਲ ਸੁਣ ਕੇ ਬੜਾ ਖੁਸ਼ ਆਇਆ। ਆਖਣ ਲੱਗਾ, ਪੂਰੀ ਗੱਲ ਦਾ ਥੋ ਪਤਾ ਲਾ, ਉਹਦੀ ਵਕਾਲਤ ਸ਼ਕਾਲਤ ਕੱਢ ਦਿਆਂਗੇ। ਵਾਰਸ ਛੇਤੀ ਪਤਾ ਲਾ ਲਿਆ ਵੀ ਚਾਂਦਾ ਪਿੰਡ ਆ ਕੇ ਕੁੱਬੇ ਜੁਲਾ ਦੀ ਹੱਟੀ ਉੱਤੇ ਬੈਠਾ ਰਹਿੰਦਾ ਹੈ ਤੇ ਉਹਦੇ ਕੋਲੋਂ ਕੁਝ ਲਿਖਵਾ ਕੇ ਲੈ ਜਾਂਦਾ ਹੈ। ਮਲਕ ਮੁਰਾਦ ਗਵੇੜੀ ਬੰਦਾ ਸੀ। ਉਹਨੇ ਆਖਿਆ, ਮਾਲੂਮ ਹੁੰਦਾ ਹੈ ਇਹਨਾਂ ਦੋਹਾਂ ਹਰਾਮਦਿਆਂ ਆਪਣੇ ਕੋਲੋਂ ਇਹ ਸਿਲਸਿਲਾ ਬਣਾਇਆ ਹੋਇਆ ਹੈ, ਪਰ ਸਾਡਾ ਕੰਮ ਇਸ ਝੂਠ ਨੂੰ ਸੱਚ ਸਾਬਤ ਕਰਨਾ ਹੈ। ਸਰਵਰ ਪਾਗਲ ਹੋਇਆ ਫਿਰਦਾ ਹੈ। ਵਾਰਸ ਆਖਿਆ, ਸੁਨਿਆਰੀ ਪਿੱਛੇ।
ਸਾਂਭ ਲਵੇਗਾ ਆਹੋ ਕੁੱਬੇ ਨੂੰ ਸਦਵਾ। ਕੁੱਬਾ ਜੁਲਾ ਪਹਿਲੋਂ ਤੇ ਝੂਠੀਆਂ ਕਸਮਾਂ ਖਾਂਦਾ ਤੇ ਇਨਕਾਰ ਕਰਦਾ ਰਿਹਾ, ਪਰ ਜਦੋਂ ਮਲਕ ਪਿੰਡੋਂ ਕੱਢ ਦੇਣ ਤੇ ਪੁਲਿਸ ਦੇ ਹਵਾਲੇ ਕਰਨ ਦੀ ਧਮਕੀ ਦਿੱਤੀ, ਸਾਰੀ ਗੱਲ ਮੰਨ ਗਿਆ। ਹੱਥ ਜੋੜੇ ਤੇ ਮਾਫੀਆਂ ਮੰਗੇ, ਪਰ ਮਲਕ ਆਖਿਆ ਮਾਫੀ ਦੀ ਇੱਕ ਸ਼ਰਤ ਏ, ਸੁਨਿਆਰੀ ਜਾਂ ਚਾਂਦੇ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਤੇ ਤੂੰ ਖਾਲਿਦ ਵੱਲੋਂ ਸਿਰਫ ਇੱਕ ਅਖੀਰਲੀ ਚਿੱਠੀ ਲਿਖ ਦੇਵੀਂ, ਵਾਰਸ ਤੈਨੂੰ ਦੱਸ ਦੇਵੇਗਾ। ਕੁੱਬੇ ਹਾਮੀ ਭਰ ਲਈ। ਹੋਰ ਚਾਰਾ ਵੀ ਕੀ ਸੀ। ਉਹ ਟੁਰ ਗਿਆ ਤੇ ਮਲਕ ਮੁਰਾਦ ਮੁੱਛਾਂ ਮਰੋੜਦਾ ਵਾਰਸ ਨੂੰ ਆਖਣ ਲੱਗਾ, ਉਹ ਅਖਾਣ ਸੁਣਿਆ ਹੀ ਵਾਰਸਾ, ਤਿੱਤਰ ਖੁੰਬੀ ਬਦਲੀ ਤੇ ਰੰਨ ਮਲਾਈਆਂ ਖਾ, ਉਹ ਵਸੇ ਉਹ ਉਧੜੇ, ਵਾਰ ਨਾ ਖਾਲੀ ਜਾ। ਵਾਰ ਖਾਲੀ ਨਹੀਂ ਜਾਏਗਾ ਬਾ, ਵਾਰਸ ਜਵਾਬ ਦਿੱਤਾ, ਕਾੜਨੀ ਥੱਲੇ ਅੱਗ ਬਾਲ ਦਿੱਤੀ ਏ। ਸ਼ਾਬਾਸ਼ ਏ। ਮਲਕ ਆਖਿਆ ਚੱਕੋਂ ਨਿਕਲੀ ਤੇ ਚੂੜੀਆਂ ਜੋਗੀ।